ਆਮ ਆਦਮੀ ਪਾਰਟੀ ਦੇ 3 ਮਹੀਨੇ ਪਹਿਲਾਂ 4 ਮਹੀਨੇ ਜਿਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਔਰ ਇੱਕਦਮ ਬਣੇ ਕਨਵੀਨਰ ਜੀ ਗੁਰਪ੍ਰੀਤ ਸਿੰਘ ਘੁੱਗੀ ਜੀ, ਉਹਨਾਂ ਦਾ ਅਮਰੀਕਾ ਦੌਰਾ ਔਰ ਅਸੀਂ ਪਿਛਲੇ ਸ਼ੋਅ ਦੇ ਵਿੱਚ ਫਰਾਈਡੇ 'ਚ ਜ਼ਿਕਰ ਕੀਤਾ ਸੀ ਕਿ ਵੀ ਫਰਾਈਡੇ ਜਾਂ ਥਰਸਡੇ ਸ਼ਾਇਦ ਜੀ ਕਿ ਕਿਵੇਂ ਟ੍ਰੇਸੀ 'ਚ ਪ੍ਰੋਟੈਸਟ ਹੋਇਆ, ਫਰੀਮੌਂਟ 'ਚ ਹੋਇਆ ਔਰ ਇੱਥੇ ਵੀ ਨਿਊਯਾਰਕ ਨਿਊ ਜਰਸੀ ਪ੍ਰੋਟੈਸਟ ਹੋਏ ਔਰ ਜ਼ਾਹਰ ਹੈ ਕਿ ਜਿਨ੍ਹਾਂ ਨੇ ਅੰਦਰ ਪਾਰਟਿਸਿਪੇਸ਼ਨ ਕੀਤੀ ਉਹ ਵੀ ਉਹਨਾਂ ਦਾ ਦੀ ਵੱਡੀ ਗਿਣਤੀ ਸੀ, ਲੇਕਿਨ ਚੈਲੰਜ ਜ਼ਰੂਰ ਹੋਇਆ। ਅਸੀਂ ਸ਼ਾਇਦ ਘੁੱਗੀ ਜੀ ਨੂੰ ਇੰਨੀ ਹੋਰ ਇੰਪੋਰਟੈਂਸ ਨਾ ਦਿੰਦੇ ਕਿਉਂਕਿ ਅਸੀਂ ਇੱਕ ਸੈਕਸ਼ਨ ਦੇ ਵਿੱਚ ਉਹਨਾਂ ਦਾ ਜਿਹੜਾ ਕਾਜ਼ ਨਾਲ ਸੰਬੰਧਿਤ ਜਾਂ ਜਿਹੜੇ ਸਾਡੇ ਬਹੁਤ ਸਾਰੇ ਵੀਰ ਭੈਣਾਂ ਬਹੁਤ ਜ਼ਿਆਦਾ ਹੋਪਫੁਲ ਹੁੰਦੇ ਨੇ ਕਿ ਜੀ ਇਹ ਨਵਾਂ ਜੋਗੀ ਆਇਆ ਉਤਰ ਕੇ ਕੋਈ ਪਿੱਛੇ ਸਵਾਹ ਜ਼ਿਆਦਾ ਲੱਗੀ ਹੈ, ਵੱਡੀ ਤਪੱਸਿਆ ਵਾਲਾ ਹੈ, ਅਸੀਂ ਆਪਣਾ ਕੇਸ ਰੱਖ ਦਿੱਤਾ ਸੀ ਸਾਹਮਣੇ ਕਿਉਂਕਿ ਅਸੀਂ ਸਮਝਦੇ ਹਾਂ ਵੀ ਹਰ ਇੱਕ ਦੀ ਆਪਣੀ ਰਾਏ ਹੈ, ਆਪਣੇ ਵਿਚਾਰ ਨੇ ਕਿਸ ਨੂੰ ਜਿਹੜਾ ਹੈ ਉਹ ਐਂਡੋਰਸ ਕਰਨਾ, ਪਰ ਸਾਡਾ ਇੱਕ ਪਹਿਰੇਦਾਰ ਦੇ ਨਾਤੇ ਇੱਕ ਖਾਲਿਸਤਾਨੀ ਐਕਟਿਵਿਸਟ ਦੇ ਨਾਤੇ ਫਰਜ਼ ਹੈ ਕਿ ਅਸੀਂ ਫੈਕਟਸ ਨੂੰ ਸਾਹਮਣੇ ਰੱਖੀਏ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਬਾਰੇ ਇੱਕ ਕਲਾਕਾਰ ਹੈ ਗੁਰਪ੍ਰੀਤ ਸਿੰਘ ਘੁੱਗੀ ਇੱਕ ਸਟੈਂਡ ਅਪ ਕਾਮੇਡੀ ਕਰਦਾ, ਅੱਛਾ ਕਲਾਕਾਰ ਹੈ, ਫਿਲਮਾਂ 'ਚ ਵੀ ਕੰਮ ਕੀਤਾ ਹੈ, ਅੱਛਾ ਕੰਮ ਕੀਤਾ ਔਰ ਸਾਨੂੰ ਉਸ ਦੇ ਨਾਲ ਨਹੀਂ ਹੈ, ਪਰ ਅਸੀਂ ਸਮਝਦੇ ਹਾਂ ਕਿ ਜਦੋਂ ਕੋਈ ਆਪਣੇ ਉਸ ਦਾਇਰਾਕਾਰ ਚੋਂ ਬਾਹਰ ਨਿਕਲ ਕੇ ਲੋੜ ਤੋਂ ਜ਼ਿਆਦਾ ਉਸ ਖਿੱਤੇ ਦੀ ਆਪਣੀ ਐਕਸਪਰਟੀਜ਼ ਵੀ ਦਿਖਾਏ ਔਰ ਫਿਰ ਇਸ ਕਿਸਮ ਦੀ ਬਿਆਨਬਾਜ਼ੀ ਵੀ ਹੋਏ ਜਿਸ ਦਾ ਕਿ ਆਪਣਾ ਆਧਾਰ ਨਾ ਹੋਏ। ਅਸੀਂ ਪਿਛਲੇ ਉਸ ਸੈਗਮੈਂਟ 'ਚ 3-4 ਉਦਾਹਰਨਾਂ ਦਿੱਤੀਆਂ ਸੀ, ਉਹਨਾਂ ਦਾ ਨਿਰੰਕਾਰੀਆਂ ਦੇ ਸਮਾਗਮ 'ਚ ਜਾਣਾ, ਰਿਸਪੈਕਟਫੁਲੀ ਧੰਨ ਨਿਰੰਕਾਰ ਦੇ ਨਾਲ ਜਿਹੜਾ ਐਡਰੈਸ ਕਰਨਾ ਔਰ ਫਿਰ ਜ਼ਾਹਰਾ ਤੌਰ ਦੇ ਉੱਤੇ ਉਹਨਾਂ ਦੀ ਜਿਹੜੀ ਪੰਜਾਬ ਪੁਲਿਸ ਦੇ ਨਾਲ ਉਹਨਾਂ ਦਾ ਇਹ ਕਹਿਣਾ ਜਿਹੜੀ ਕਿ ਉਹਨਾਂ ਦਾ ਇੰਟਰਵਿਊ ਦਾ ਹਿੱਸਾ ਸੀ ਕਿ ਭਾਈ ਉਹਨਾਂ ਨੇ ਸ਼ਾਂਤੀ ਕਰ ਦਿੱਤੀ ਔਰ ਤੁਹਾਡੇ ਨਾਲ ਹੀ ਮਹਿਫਲਾਂ ਸਜਦੀਆਂ ਨੇ ਹੁਣ, ਔਰ ਫਿਰ ਉਹਨਾਂ ਦਾ 5 ਪਿਆਰਿਆਂ ਦੇ ਨਾਲ ਉਸ ਕੰਪੇਅਰ ਕਰਕੇ ਕਿ ਜੀ ਜਿਹੜੇ ਯੂਪੀ ਤੋਂ ਆਏ ਪਿਆਰੇ ਤੇ ਲਾਹੌਰ ਤੋਂ ਆਏ ਔਰ ਬਾਹਰੋਂ ਕਿਉਂ ਨਹੀਂ ਆ ਸਕਦੇ। ਸੋ ਇਹ ਜ਼ਾਹਰਾ ਤੌਰ ਦੇ ਉੱਤੇ ਕੇਜਰੀਵਾਲ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਤੁਲਨਾ ਔਰ ਜਿਹੜੇ ਉੱਥੋਂ ਆਏ ਨੇ ਜਿਨ੍ਹਾਂ ਦੇ ਉੱਤੇ ਔਰਤਾਂ ਦੇ ਸਰੀਰਕ ਸ਼ੋਸ਼ਣ ਦੇ ਔਰ ਦੂਸਰੇ ਇਲਜ਼ਾਮ ਲੱਗ ਰਹੇ ਨੇ ਉਹਨਾਂ ਨੂੰ ਪਿਆਰਿਆਂ ਨਾਲ ਕੰਪੇਅਰ ਕਰਨਾ। ਸੋ ਉਹਦੇ ਬਾਰੇ ਤਾਂ ਉਹਨੇ ਕਿਹਾ ਜੀ ਮੈਂ ਮਾਫੀ ਮੰਗਦਾ, ਉੱਥੇ ਸੰਜੇ ਸਿੰਘ ਨੇ ਵੀ ਕਿਹਾ। ਪਰ ਜਿਹੜਾ ਚੌਥਾ ਪਾਰਟ ਸੀ ਜਿਹਦੇ 'ਚ ਕਿ ਸੀ ਕਿ ਭਾਈ ਉਹਨਾਂ ਨੇ ਪੰਜਾਬ ਪੁਲਿਸ ਦੇ ASI ਦੇ ਤੌਰ ਦੇ ਉੱਤੇ ਜੁਆਇਨ ਕੀਤੀ ਨੌਕਰੀ, ਪਰ ਕਿਉਂਕਿ ਉਹਨਾਂ ਦੇ ਫਾਦਰ ਨੂੰ ਇਹ ਪਸੰਦ ਨਹੀਂ ਸੀ ਇਸ ਲਈ ਜਿਹੜਾ ਉਹਨਾਂ ਨੇ ਰਿਜ਼ਾਈਨ ਕੀਤਾ ਜੀ। ਹੁਣ ਸਾਡੇ 'ਚ ਵੀ ਇੱਕ ਸਾਡੇ ਕੁਝ ਵੀਰ ਨੇ ਜਿਨ੍ਹਾਂ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਅਸੀਂ ਬਹਿ ਕੇ ਗੱਲ ਕਰ ਲਈਏ, ਐਕਸਪਲੇਨੇਸ਼ਨ ਲੈ ਲਈਏ, ਪੁੱਛ ਲਈਏ, ਫਿਰ ਜਾਂ ਤਾਂ ਤੁਸੀਂ ਜਦੋਂ ਬਹਿਣ ਲਈ ਜਾਣਾ ਤਿਆਰ ਹੋ ਕੇ ਜਾਓ, ਆਪਣੇ ਕੋਲ ਜਿਹੜੇ ਵੀ ਚਾਰਜ ਕਿਸੇ ਨੇ ਲਾਇਆ ਉਹਨਾਂ ਦੇ ਸਬੂਤ ਲਓ ਤੇ ਜਾਂ ਫਿਰ ਕਿਸੇ ਨੂੰ ਨਾਲ ਲੈ ਜਾਓ ਜਿਹੜਾ ਗੱਲ ਕਰ ਸਕਦਾ ਹੋਏ। ਤੁਸੀਂ ਜਦੋਂ ਇੱਕ ਗਰੁੱਪ ਬਣਾ ਕੇ ਜਾਂਦੇ ਹੋ ਇਵੇਂ ਲੱਗਦਾ ਵੀ ਤੁਸੀਂ ਜਿਵੇਂ ਡਾਇਸਪੋਰਾ ਸਿੱਖਾਂ ਦੇ ਨੁਮਾਇੰਦੇ ਹੋ, ਜਦੋਂ ਕਿ ਉਹ ਹੁੰਦੇ ਨਹੀਂ, ਤੇ ਫਿਰ ਜਦੋਂ ਤੁਸੀਂ ਆਪਣੇ ਵੱਲੋਂ ਕਲੀਅਰੈਂਸ ਦੇ ਦਿੰਦੇ ਹੋ ਕਿ ਜੀ ਠੀਕ ਹੈ ਸਾਡੀ ਤਸੱਲੀ ਹੋ ਗਈ, ਹੁਣ ਜਿਨ੍ਹਾਂ ਨੇ ਇਹ ਇਲਜ਼ਾਮ ਲਾਇਆ ਸੀ ਕਿ ਜੀ ਇਹ ਪੰਜਾਬ ਪੁਲਿਸ 'ਚ ASI ਸੀ ਉਹ ਮਾਫੀ ਮੰਗਣ। ਹੁਣ ਜ਼ਾਹਰ ਹੈ ਕਿ ਅਸੀਂ ਬੇਸ਼ੱਕ ਕੋਈ ਪ੍ਰੋਟੈਸਟ ਕਰਨ ਦੇ ਵਿੱਚ ਲੀਡ ਨਹੀਂ ਲਿਆ, ਹਾਲਾਂਕਿ TV84 ਨੇ ਕਵਰ ਕੀਤਾ ਹੈ ਨਿਊਯਾਰਕ ਦੇ ਪ੍ਰੋਟੈਸਟ ਨੂੰ, ਉਹਨਾਂ ਨੇ ਅੰਦਰਲੀ ਸਪੀਚ ਵੀ ਕਵਰ ਕੀਤੀ, ਅੰਦਰਲੇ ਸਮਾਗਮ ਨੂੰ ਵੀ ਕੀਤਾ ਹੋਇਆ, ਐਜ਼ ਏ ਮੀਡੀਆ ਸਾਡੀ ਡਿਊਟੀ ਹੈ। ਪਰ ਕਿਉਂਕਿ 6 ਫॉर ਜਸਟਿਸ ਨੇ ਇਸ ਸਾਰੇ ਨੂੰ ਲੀਡ ਕੀਤਾ ਸੀ, ਸੋ ਜ਼ਾਹਰ ਹੈ ਅਸੀਂ ਵੀ ਉਸ ਦੇ ਉੱਤੇ ਜਦੋਂ ਇਹ ਸੈਗਮੈਂਟ ਕੀਤਾ ਅਸੀਂ ਫੈਕਟਸ ਨੂੰ ਬਿਆਨ ਕੀਤਾ। ਹੁਣ ਜਦੋਂ ਮਿਸਟਰ ਘੁੱਗੀ ਇਹ ਕਹਿੰਦੇ ਨੇ ਉਸ ਗੈਦਰਿੰਗ 'ਚ ਜਿੱਥੇ ਜੋ ਉਸ ਤੋਂ ਐਕਸਪਲੇਨੇਸ਼ਨ ਮੰਗੀ ਜਾਂਦੀ ਹੈ ਕਿ ਜੀ ਜੇ ਕੋਈ ਸਾਬਤ ਕਰ ਦੇ, ਕੋਈ ਵੀ ਦੱਸ ਦੇ ਕਿ ਮੈਂ 1 ਮਿੰਟ ਲਈ ਵੀ 1 ਸੈਕਿੰਡ ਲਈ ਵੀ ਰਿਹਾ ਪੁਲਿਸ, ਮੈਂ ਸਿਆਸਤ ਛੱਡ ਦਿਆਂਗਾ, ਪੰਜਾਬ ਛੱਡ ਦਿਆਂਗਾ, ਇੰਡੀਆ ਛੱਡ ਦਿਆਂਗਾ ਔਰ ਦਿਸ ਦੈਟ, ਨਹੀਂ ਤਾਂ ਜਿਨ੍ਹਾਂ ਨੇ ਇਹ ਕਿਹਾ ਹੁਣ ਦੱਸੋ ਉਹਨਾਂ ਦਾ ਕੀ ਕਰਨਾ ਜੀ। ਹੁਣ ਦੇਖੋ ਇੱਕ ਹੁੰਦਾ ਹੈ ਕਿ ਤੁਸੀਂ ਜਦੋਂ ਕਿਤੇ ਸਪੀਚ ਕਰਨ ਲੱਗਦੇ ਹੋ, ਬੋਲਣ ਲੱਗਦੇ ਹੋ, ਤੁਸੀਂ ਕੋਈ ਗੱਲ ਕਹਿ ਦਿੰਦੇ ਹੋ ਜੀ, ਉਹਨੂੰ ਕਿਹਾ ਜਾਂਦਾ ਸਲਿਪ ਆਫ ਟੰਗ। ਜੇ ਕੋਈ ਕਿਹਾ ਨਹੀਂ ਜਾਂਦਾ ਭਾਵੇਂ ਤੁਹਾਡੇ ਅੰਦਰ ਵੀ ਹੁੰਦਾ ਹੈ, ਪਰ ਤੁਸੀਂ ਉਹਦੇ ਲਈ ਮਾਫੀ ਮੰਗਣ ਲਈ ਕਹਿੰਦੇ ਜੀ ਮੇਰੀ ਜੀਭ ਫਿਸਲ ਗਈ ਜੀ। ਪਰ ਜਦੋਂ ਤੁਸੀਂ 1-to-1 ਇੰਟਰਵਿਊ ਦਿੰਦੇ ਹੋ, ਮੀਡੀਆ ਨੂੰ ਦਿੰਦੇ ਹੋ, ਬੈਠ ਕੇ ਦਿੰਦੇ ਹੋ
ਔਰ ਉਹਦੇ ਚ ਜ਼ਾਹਰ ਹੈ ਕਿ ਜਿਹੜੀ ਤੁਹਾਡੀ ਸਟੇਟਮੈਂਟ ਹੁੰਦੀ ਹੈ ਉਸ ਨੂੰ ਜਿਹੜਾ ਇੰਟਰਵਿਊਅਰ ਹੈ ਉਹ ਕੋਟ ਅਨਕੋਟ ਵੀ ਕਰਦਾ। ਜਦੋਂ ਕੋਈ ਚੀਜ਼ ਕੌਮਿਆਂ 'ਚ ਦਿੱਤੀ ਜਾਂਦੀ ਹੈ ਇਹ ਮਤਲਬ ਹੁੰਦਾ ਹੈ ਤੁਹਾਡੇ ਵਰਡ ਨੇ, ਜਦੋਂ ਕੋਈ ਨੈਰੇਸ਼ਨ ਦਿੱਤਾ ਜਾਂਦਾ ਹੈ ਉਹ ਮੀਡੀਆਕਾਰ ਦੇ ਵਰਡ ਨੇ। ਹੁਣ ਇੰਡੀਅਨ ਐਕਸਪ੍ਰੈਸ ਅਖਬਾਰ ਭਾਰਤ ਦੇ 94 ਜਿਹੜੇ ਅਖਬਾਰਾਂ 'ਚੋਂ ਹੈ, ਜੇ ਪਹਿਲੇ 5 ਨਾਂ ਲੈਣੇ ਹੋਣ, ਉਹਨਾਂ ਦੀ ਹਰ ਸਟੇਟ ਦੀ ਆਪਣੀ ਐਡੀਸ਼ਨ ਹੈ, ਉਹਨਾਂ ਦਾ ਆਪਣਾ ਇੱਕ ਬਹੁਤ ਵੱਡਾ ਦਾਇਰਾਕਾਰ ਹੈ, ਬਹੁਤ ਵੱਡਾ ਹਾਊਸ ਹੈ ਇਹਨਾਂ ਦਾ ਇੰਡੀਅਨ ਐਕਸਪ੍ਰੈਸ। ਕੰਚਨ ਵਾਸਦੇਵ ਇਹ ਬੀਬੀ ਹੈ, ਸ਼ਾਇਦ ਕੰਚਨ ਨਾਂ ਤੋਂ ਤਾਂ ਮੈਨੂੰ ਇਵੇਂ ਲੱਗਦਾ, ਮੈਂ 1 to 1 ਤਾਂ ਨਹੀਂ ਮੈਨੂੰ ਕਦੇ ਮੌਕਾ ਹੈ ਕਿ ਵੀ ਮੇਲ ਹੈ, ਲੇਕਿਨ ਇਹ ਚੰਡੀਗੜ੍ਹ ਬੇਸਡ ਕੰਚਨ ਵਾਸਦੇਵ ਇੱਕ ਬਹੁਤ ਕ੍ਰੈਡੀਬਲ ਜਰਨਲਿਸਟ ਹੈ ਜਿਨ੍ਹਾਂ ਦੀਆਂ ਸਟੋਰੀਜ਼ ਜਿਹੜੀਆਂ ਨੇ ਉਹ ਕੱਲੇ ਇੰਡੀਅਨ ਐਕਸਪ੍ਰੈਸ 'ਚ ਨਹੀਂ, ਔਰ ਜਿਹੜੀ ਇਹ ਕਹਾਣੀ ਹੈ ਜਿਹੜੀ 7 ਸਤੰਬਰ ਦੇ ਐਡੀਸ਼ਨ 'ਚ ਛਪੀ, ਇਹ ਕੱਲੀ ਇੰਡੀਅਨ ਐਕਸਪ੍ਰੈਸ ਨਹੀਂ, ਜੇ ਤੁਸੀਂ ਗੂਗਲ ਕਰੋਗੇ ਤੇ ਫਾਈਨੈਂਸ਼ੀਅਲ ਐਕਸਪ੍ਰੈਸ ਤੇ ਪੰਜਾਬ ਟਾਈਮਸ, ਦੂਜੇ ਘੱਟੋ ਘੱਟ 10 ਹੋਰ ਪਬਲੀਕੇਸ਼ਨਸ ਨੇ ਉਸ ਤੋਂ ਹੀ ਸਟੋਰੀ ਚੁੱਕੀ ਹੈ। ਸੋ ਹੁਣ ਮਿਸਟਰ ਘੁੱਗੀ ਜਾਂ ਉਹਨਾਂ ਦੇ ਹਮਾਇਤੀ ਜਾਂ ਉਹਨਾਂ ਤੋਂ ਜਿਹੜੇ ਸਫਾਈ ਲੈਣ ਗਏ ਜਿਨ੍ਹਾਂ ਨੂੰ ਲੱਗਦਾ ਵੀ ਬਾਕੀ ਮਾਫੀ ਮੰਗਣ, ਉਹਨਾਂ ਨੂੰ ਸਬੂਤ ਚਾਹੀਦਾ। ਹੋ ਸਕਦਾ ਅੰਗਰੇਜ਼ੀ ਵਿਚਾਰਿਆਂ ਨੇ ਨਹੀਂ ਪੜ੍ਹੀ ਸੀ ਜਾਂ ਅਖਬਾਰ ਨਹੀਂ ਸੀ ਪੜ੍ਹੀ ਹੋਈ, ਹੁਣ ਉਹ ਇਹ ਸਬੂਤ ਲੈ ਲੈਣ। ਸਪਟੈਂਬਰ 7 ਦੀ ਇੰਡੀਅਨ ਐਕਸਪ੍ਰੈਸ ਅਖਬਾਰ ਕੰਚਨ ਵਾਸਦੇਵ ਦੀ ਸਟੋਰੀ, ਔਰ ਸਪਟੈਂਬਰ 7 ਤੋਂ ਬਾਅਦ ਅੱਜ ਕਿੰਨਾ ਸਤੰਬਰ ਹੋ ਗਿਆ, 19 ਸਤੰਬਰ ਹੋ ਗਿਆ। ਜੇ ਸੱਚਮੁੱਚ ਕੰਚਨ ਵਾਸਦੇਵ ਨੇ, ਇੰਡੀਅਨ ਐਕਸਪ੍ਰੈਸ ਨੇ ਮਿਸਕੋਟ ਕੀਤਾ ਘੁੱਗੀ ਨੂੰ, ਤੇ ਫਿਰ ਹੁਣ ਤੱਕ ਕਿਉਂ ਨਹੀਂ ਸਟੇਟਮੈਂਟ ਆਈ ਕਿ ਜੀ ਮੈਂ ਸੂ ਕਰਾਂਗਾ, ਮੈਂ ਤਾਂ ਇਹ ਕਿਹਾ ਨਹੀਂ ਸੀ। ਔਰ ਮੈਂ ਪਾਠਕ ਜਿਹੜੇ ਦਰਸ਼ਕ ਨੇ ਔਰ ਉਹ ਦੇਖ ਰਹੇ ਨੇ ਸਕਰੀਨ ਦੇ ਉੱਤੇ ਉਸ ਜਿਹੜਾ ਖਾਸ ਤੌਰ ਤੇ, ਕਿਉਂਕਿ ਲੰਬੀ ਚੌੜੀ ਸਟੋਰੀ ਹੈ ਔਰ ਇਸ ਦੀ ਹੈਡਲਾਈਨ ਹੈ ਜਿਹੜੀ ਕਿ 7 ਸਤੰਬਰ ਨੂੰ ਪਬਲਿਸ਼ ਹੋਈ ਇੰਡੀਅਨ ਐਕਸਪ੍ਰੈਸ। ਪੰਜਾਬ ਇਜ਼ ਕ੍ਰਾਈਂਗ, ਵੀ ਆਰ ਮੇਕਿੰਗ ਪੀਪਲ ਲਾਫ, ਸੇਜ਼ AAP ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ, ਕਿ ਪੰਜਾਬ ਰੋ ਰਿਹਾ, ਚੀਕਾਂ ਮਾਰ ਰਿਹਾ, ਅਸੀਂ ਜਿਹੜਾ ਹਸਾ ਰਹੇ ਹਾਂ ਲੋਕਾਂ ਨੂੰ। ਆਮ ਆਦਮੀ ਪਾਰਟੀ ਦੇ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਨੇ ਇਵੇਂ ਕਿਹਾ। ਹੁਣ ਥੱਲੇ ਬੜਾ ਕਲੀਅਰ ਹੈ, ਰਿਟਨ ਬਾਈ ਕੰਚਨ ਵਾਸਦੇਵ, ਚੰਡੀਗੜ੍ਹ, ਪਬਲਿਸ਼ਡ ਔਨ ਸਪਟੈਂਬਰ 7, 2016। ਹੁਣ ਉਹਨਾਂ ਨੇ ਪਹਿਲਾਂ ਇੰਟਰੋਡਕਸ਼ਨ ਦਿੱਤੀ ਹੈ ਉਹਨਾਂ ਦੀ। As a stand-up comedian and then as an actor, Gurpreet Singh Vadach or Kuggi as is known, has built his reputation over the years. As a politician, his latest ride has been sharp and sudden. He has been made the Aam Aadmi Party's Punjab convener 6 months after he joined politics. मैं 4 ਮਹੀਨੇ ਕਿਹਾ, 6 ਮਹੀਨੇ ਕਿ 6 ਮਹੀਨੇ ਦੇ ਵਿੱਚ ਹੀ ਘੁੱਗੀ ਸਾਹਿਬ ਜਿਹੜੇ ਨੇ ਉਹ ਟੌਪ ਦੇ ਉੱਤੇ ਆ ਕੇ ਬੈਠ ਗਏ। ਘੁੱਗੀ 45 ਅੱਗੋਂ ਉਹਨਾਂ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਰਿਪਲੇਸ ਕੀਤਾ। ਫਿਰ ਉਹਨਾਂ ਨੇ ਕਿਹਾ ਕਿ ਵੀ 10 ਫਰਵਰੀ ਨੂੰ ਜੁਆਇਨ ਕੀਤਾ ਸੀ, ਪਰ ਉਸ ਦੌਰਾਨ ਇਹਨਾਂ 6 ਮਹੀਨਿਆਂ 'ਚ ਉਹਨਾਂ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਸੋ ਸਿੱਧਾ ਹੀ ਜਿਹੜਾ ਥੱਲਿਓਂ ਜਿਹੜਾ ਉਹ ਸਭ ਤੋਂ ਉੱਪਰ ਪਹੁੰਚ ਗਏ। ਹੁਣ ਇੱਕ ਪਾਰਟ ਜਦੋਂ ਤੁਸੀਂ ਕਿਸੇ ਦਾ ਦੇਖਦੇ ਹੋ ਜੀ, ਲਾਇਲਟੀ ਕਿਹਦੇ ਨਾਲ ਹੈ, ਪਹਿਲਾਂ ਕਿਉਂਕਿ ਅਸੀਂ ਗੱਲ ਤਾਂ ਮੇਨ ਉਹੀ ਕਰਨੀ ਹੈ ਜਿਹੜਾ ਉਹਨਾਂ ਨੇ ਕਿਹਾ ਜੀ ਸਬੂਤ ਦਿਓ, ਮੈਂ ਪੰਜਾਬ ਛੱਡ ਦਿਆਂਗਾ, ਇੰਡੀਆ ਛੱਡ ਦਿਆਂਗਾ। ਪਰ ਇਨ ਦਾ ਮੀਨ ਟਾਈਮ ਜਦੋਂ ਤੁਸੀਂ ਕਿਸੇ ਨੂੰ ਐਵੈਲੂਏਟ ਕਰਦੇ ਹੋ, ਹੁਣ ਕਿਉਂਕਿ ਉਹ ਪੋਲੀਟੀਕਲ ਅਰੀਨਾ 'ਚ ਨੇ, ਐਜ਼ ਏ ਕਾਮੇਡੀਅਨ, ਐਜ਼ ਏ ਐਕਟਰ ਅਸੀਂ ਉਹਨਾਂ ਨੂੰ ਐਵੈਲੂਏਟ ਨਹੀਂ ਕਰ ਰਹੇ। ਅਸੀਂ ਦੇਖ ਰਹੇ ਹਾਂ ਕਿ ਜਿਸ ਗੱਲ ਦੀ ਕਮਿਟਮੈਂਟ ਦੇ ਨਾਂ ਥੱਲੇ ਇੱਥੋਂ ਵਾਲੇ ਵੀ ਸਾਡੇ ਵੀਰ ਭੈਣਾਂ ਉਹਨਾਂ ਦੇ ਨਾਲ, ਔਰ ਸਭ ਬਹੁਤ ਸਾਰੇ ਸਾਡੇ ਐਡਮਾਇਰਰ ਵੀ ਨੇ ਜਿਨ੍ਹਾਂ ਨੇ ਉਹਨਾਂ ਦਾ ਝੰਡਾ ਚੁੱਕਿਆ ਹੋਇਆ, ਉਹ ਵਿਚਾਰੇ ਕਈ ਵਾਰੀ ਪਾਸੇ ਕਰ ਲੈਂਦੇ ਨੇ ਮੂੰਹ ਕਿ ਵੀ ਕੀ ਸਾਨੂੰ ਹੁਣ ਕੀ ਫੇਸ ਕਰਨਾ ਪਏਗਾ। ਪਰ ਕੋਈ ਗੱਲ ਨਹੀਂ ਹੈ, ਇੱਕ ਵਕਤ ਆਏਗਾ ਜਦੋਂ ਹੋਰ 6 ਮਹੀਨੇ, ਸਾਲ, 2 ਸਾਲ ਬਾਅਦ ਇਹੀ ਕਹਿਣਾ ਉਹਨਾਂ ਨੇ ਕਿ ਡਾਕਟਰ ਸਾਹਿਬ ਤੁਸੀਂ ਠੀਕ ਕਹਿੰਦੇ ਸੀ। ਇਹ ਸਾਡੀ ਆਦਤ ਹੈ, ਜਾਂ ਕੋਈ ਇਹ ਕਹਿਣਗੇ ਜੀ ਪਹਿਲਾਂ ਨਹੀਂ ਜੇ ਦੱਸਿਆ ਸਾਨੂੰ, ਜਿਵੇਂ ਸਾਡੀ ਆਦਤ ਬਣੀ ਹੋਈ ਹੈ। ਹੁਣ ਇਹ ਘੁੱਗੀ is said to have been negotiating with both Congress and AAP before he joined the latter. He denies reports about having been in touch with the Congress. However, if they were in touch with me, it doesn't mean I was in touch with them, ਘੁੱਗੀ said. ਹੁਣ ਇਹ ਰਿਪੋਰਟਰ ਕਹਿੰਦੇ ਵੀ ਆਮ ਆਦਮੀ ਪਾਰਟੀ ਜਾਣ ਤੋਂ ਪਹਿਲਾਂ ਉਹ ਕਾਂਗਰਸ ਦੇ ਨਾਲ ਵੀ ਸੌਦੇਬਾਜ਼ੀ ਕਰ ਰਹੇ ਸੀ, ਦੋਨਾਂ ਦੇ ਨਾਲ। ਫਿਰ ਉਹਨੂੰ ਲੱਗਾ ਕਿ ਵੀ ਕਿੱਥੇ ਫਾਇਦਾ ਹੈ, ਤੇ ਕਹਿੰਦੇ ਜਦੋਂ ਉਹਨੂੰ ਪੁੱਛਿਆ, ਹੁਣ ਇਹ ਵੀ ਉਹਦੇ ਸ਼ਬਦ ਨੇ ਕੋਟ, ਉਹ ਕਹਿੰਦਾ ਮੈਂ ਤਾਂ ਉਹਨਾਂ ਨਾਲ ਇਨ ਟੱਚ ਨਹੀਂ ਸੀ, ਜੋ ਮੇਰੇ ਨਾਲ ਸੀ ਤਾਂ ਮੈਂ ਕੀ ਕਰ ਸਕਦਾ। ਹੁਣ ਇਹ ਐਜ਼ ਏ ਕਮੇਡੀਅਨ ਤਾਂ ਠੀਕ ਹੈ, ਇਹਨੂੰ ਕਹਿੰਦੇ ਨੇ ਰਿਪਾਰਟੀ, ਪਰ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਵੀ ਜਿਹੜਾ ਬੰਦਾ, ਜੇ ਤੁਸੀਂ ਕਿਸੇ ਪਾਰਟੀ ਦੀ ਆਈਡੀਓਲੋਜੀ ਨਾਲ ਇੰਨੇ ਹੀ ਕਨਵਿੰਸ ਹੋ, ਹੁਣ ਜਿਵੇਂ ਨਵਜੋਤ ਸਿੱਧੂ ਹੈ, ਜੇ ਬੀਜੇਪੀ ਨੇ ਉਹਨੇ ਛੱਡੀ, ਉਹਦੇ ਤੋਂ ਪਹਿਲਾਂ ਉਹਨੇ ਨੈਗੋਸ਼ੀਏਟ ਕੀਤਾ ਆਮ ਆਦਮੀ ਪਾਰਟੀ ਨਾਲ, ਉਹਨੇ ਉਹ ਛੱਡ ਕੇ ਉਹਨੂੰ ਲੱਗਾ ਵੀ ਮੈਨੂੰ ਚੀਫ ਮਿਨਿਸਟਰੀ ਦੇਣਗੇ, ਉਹ ਕੇਜਰੀਵਾਲ ਨੇ ਅਜੇ ਉਹਦੇ ਤੇ ਸਸਪੈਂਸ ਰੱਖਿਆ ਹੋਇਆ।
ਸੋ ਜ਼ਾਹਰ ਹੈ ਕਿ ਉਹਨੇ ਹੁਣ ਅੱਜ ਉਹ ਕਹੀ ਜਾਏ ਕਿ ਜੀ ਕੋਈ ਠੇਕਾ ਲਿਆ ਕੇਜਰੀਵਾਲ ਨੇ ਇਮਾਨਦਾਰੀ ਦਾ, ਪਰ ਜੇ ਨਵਜੋਤ ਸਿੱਧੂ ਨੂੰ ਮੰਨ ਲੈਂਦਾ ਕਿ ਵੀ ਤੂੰ ਚੀਫ ਮਿਨਿਸਟਰ ਬਣਨਾ, ਫਿਰ ਠੇਕਾ ਨਹੀਂ ਸੀ ਲਿਆ ਹੋਣਾ ਹੁਣ। ਸੋ ਕੁੱਲ ਮਿਲਾ ਕੇ ਹੁਣ ਇਹ ਕਹਿੰਦੇ ਜੀ ਮੈਂ ਕਾਂਗਰਸ ਨਾਲ ਟੱਚ ਨਹੀਂ ਸੀ, ਉਹ ਮੇਰੇ ਨਾਲ ਸੀ, ਮੈਂ ਕੀ ਕਰ ਸਕਦਾ। ਸੋ ਇਹ ਤੋਂ ਤੁਸੀਂ ਇਹ ਲਾਓ ਕਿ ਵੀ ਇਹ ਸੌਦੇਬਾਜ਼ੀ ਦਾ ਮਤਲਬ ਕੀ ਹੈ। ਫਿਰ ਉਹਨਾਂ ਨੇ ਕਿਹਾ ਜੀ ਜਦੋਂ ਦਾ ਉਹ ਬਣਿਆ ਘੁੱਗੀ, ਉਹ ਰੈਲੀਆਂ ਐਡਰੈਸ ਕਰਦਾ ਹੈ, ਉਹਨੇ ਬਹੁਤ ਸਕਿੱਲਸ ਦਿਖਾਈਆਂ ਔਰ ਚਾਰ ਚੁਫੇਰੇ ਜਿਹੜਾ ਐਜ਼ ਏ ਕਮੇਡੀਅਨ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਹੈ ਉਹ ਇੱਕਦਮ ਹਾਜ਼ਰ ਜਵਾਬੀ ਹੈ ਉਹਨਾਂ ਦੀ। ਫਿਰ ਜਦੋਂ ਉਹਨਾਂ ਨੂੰ ਪੁੱਛਿਆ ਕਿ ਜੀ ਤੁਸੀਂ ਬਾਹਰਲੇ ਲੋਕ AP 'ਚ ਆ ਰਹੇ ਨੇ, ਉਹਨਾਂ ਨੇ ਕਿਹਾ ਜੀ ਆਸ਼ਾ ਕੁਮਾਰੀ ਜਿਹੜੀ ਹੈ ਉਹ ਕਿਹੜੀ ਭਿੱਖੀ ਤੋਂ ਹੈ ਤੇ ਪ੍ਰਸ਼ਾਂਤ ਕਿਸ਼ੋਰ ਜਿਹੜਾ ਉਹ ਪੁੱਛੋ ਮੰਡੀ ਤੋਂ ਹੈ। ਸੋ ਉਹਨੇ ਕਿਹਾ ਕਿ ਵੀ ਇਹ ਜਿਹੜਾ ਉਹਦੇ 'ਚ ਹਾਜ਼ਰ ਜਵਾਬੀ ਹੈ। ਪਰ ਹੁਣ ਜਿਹੜੀ ਅਸੀਂ ਗੱਲ ਕਰੀਏ, ਜਦੋਂ ਇਹ ਉਹਨੇ ਜਦੋਂ ਸੁਖਬੀਰ ਬਾਦਲ ਨੂੰ ਕੋਟ ਕੀਤਾ, ਉਹਨੇ ਕਿਹਾ ਵੀ ਇਹ ਤਾਂ ਕਾਮੇਡੀਅਨ ਨੇ, ਤੇ ਘੁੱਗੀ ਨੇ ਕਿਹਾ ਜੀ ਪੰਜਾਬ ਚੀਕਾਂ ਮਾਰ ਰਿਹਾ, ਇਹ ਅਫਸੋਸ 'ਚ ਹੈ ਤੇ ਅਸੀਂ ਘੁੱਗੀ ਤੇ ਮਾਨ ਭਗਵਾਨ ਅਸੀਂ ਪੰਜਾਬੀਆਂ ਨੂੰ ਹਸਾ ਰਹੇ। ਚਲੋ ਇਹ ਬਣਦਾ ਜਦੋਂ ਤੁਸੀਂ ਇਸ ਕਿਸਮ ਦਾ ਚਾਰਜ। ਹੁਣ ਜਿਹੜੀ ਗੱਲ ਤੋਂ ਉਹਨੇ ਕਿਹਾ ਜੀ ਮੈਂ ਛੱਡ ਦਿਆਂਗਾ, ਹੁਣ ਪਹਿਲਾਂ ਉਹਨੇ ਫੈਮਿਲੀ ਬੈਕਗ੍ਰਾਉਂਡ ਦਿੱਤੀ ਹੈ ਕੰਜਨ ਵਾਸਦੇਵ ਨੇ। Born to a family of ex-servicemen in Khokhar Faujiya village of Batala in Majha region, Kugi started his acting from skits. कि ये उदा पिंड है खोखर फौजियां और एक्स सर्विसमैन ਜਿਹੜਾ ਮਤਲਬ ਫੌਜ ਚੋਂ ਆਏ ਨੇ ਉਹਨਾਂ ਦੇ ਬਜ਼ੁਰਗ, ਔਰ ਇਹ ਮਾਝਾ ਰੀਜਨ ਦੇ ਵਿੱਚ ਹੈ ਜ਼ਿਲ੍ਹਾ ਗੁਰਦਾਸਪੁਰ। ਫਿਰ ਉਹਨਾਂ ਨੇ ਕਿਹਾ ਜੀ ਸਕਿਟਸ ਤੋਂ ਘੁੱਗੇ ਨੇ ਸ਼ੁਰੂ ਕੀਤਾ, ਦੁਆਬਾ ਕਾਲਜ ਪੜ੍ਹਿਆ, ਫਿਰ ਦੂਰਦਰਸ਼ਨ ਰੀਜਨਲ ਸੈਂਟਰ ਦੇ ਵਿੱਚ ਜਿਹੜਾ ਉਹ ਆਰਟਿਸਟ ਬਣਿਆ। He became well known as a comedian after his performance in the Great Indian Laughter Challenge. ਕਿ Great Indian Laughter Challenge ਜਿਹੜੀ ਪਰਫਾਰਮੈਂਸ ਤੋਂ ਬਾਅਦ ਉਹ ਕਮੇਡੀਅਨ ਬਣਿਆ ਜੀ। ਹੁਣ ਇਹ ਪੈਰਾਗ੍ਰਾਫ ਸਕਰੀਨ ਤੇ ਵੀ ਦੇਖ ਲੈਣ ਦਰਸ਼ਕ, ਤਾਂ ਕਿ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਦੇ ਚਾਅ ਨਾਲ ਗਏ ਉਹ ਲਿਜਾ ਕੇ ਉਹਨੂੰ ਦਿਖਾ ਦੇਣ, ਸਬੂਤ ਚਾਹੀਦਾ ਨਾ ਉਹਨੂੰ। ਹੁਣ ਉਹ ਇੰਡੀਆ ਛੱਡ ਕੇ ਕਿੱਥੇ ਜਾਏਗਾ, ਫਿਰ ਅਸਾਈਲਮ ਹੀ ਲੈਣੀ ਪੈਣੀ ਹੈ ਅਮਰੀਕਾ। ਹੁਣ ਇਹ ਸਟੇਟਮੈਂਟ ਹੈ ਪਹਿਲਾਂ ਤਾਂ ਪੱਤਰਕਾਰ ਦੀ ਹੈ। He has also had a stint with the police. ਕਿ ਸਟਿੰਟ ਹੁੰਦਾ ਹੈ ਕਿ ਬਸ ਤੁਹਾਡਾ ਵਕਤੀ ਤੌਰ ਦੇ ਉੱਤੇ ਤੁਹਾਡਾ ਪੁਲਿਸ ਨਾਲ ਵੀ ਸੰਬੰਧ ਜੁੜਿਆ ਹੈ ਜੀ। He was recruited as an assistant sub-inspector in the cultural wing of the Punjab Police during the tenure of DGP KPS Gill, part of an image building exercise when police were facing allegations of human rights violations while fighting militants. ਹੁਣ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਜੀ। ਇਹ ਇੰਡੀਅਨ ਐਕਸਪ੍ਰੈਸ ਕਹਿੰਦੀ ਹੈ ਕਿ ਵੀ ਇਸ ਨੂੰ KPS ਗਿੱਲ ਨੇ ਸਬ ਇੰਸਪੈਕਟਰ ਦੇ ਤੌਰ ਤੇ ਵੀ ਭਰਤੀ ਕੀਤਾ, ਔਰ ਉਸ ਕਲਚਰਲ ਵਿੰਗ ਦੇ ਵਿੱਚ, ਕਿਉਂਕਿ ਜਦੋਂ ਮੁੰਡੇ ਮਾਰੇ ਪੰਜਾਬ ਦੇ ਵਿੱਚ ਨਸਲਕੁਸ਼ੀ ਕੀਤੀ, ਫਿਰ ਪੰਜਾਬ 'ਚ ਇਹ ਦੱਸਣ ਦੇ ਲਈ ਕਿ ਜੀ ਇੱਥੇ ਤਾਂ ਬੜਾ ਸੱਭਿਆਚਾਰ ਹੈ, ਤੇ ਇਹ ਜਿਹੜੇ ਸਾਰੇ ਨੇ ਪੰਮੀ ਬਾਈ ਜਿਹੜਾ ਇੱਕ ਹੈਗਾ ਪਟਿਆਲੇ ਦਾ ਲੰਬਾ ਜਿਹਾ, ਉਹਨੂੰ ਇਹ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਸਾਰੇ ਲੁਧਿਆਣੇ ਦੇ ਚਬਾਰਿਆਂ ਵਾਲੇ ਗਾਇਕ ਦੌੜੇ ਹੋਏ ਸੀ ਸਾਰੇ ਉਸ ਪੀਰੀਅਡ, ਸਭ ਇਕੱਠੇ ਕਰਕੇ ਲਿਆਂਦੇ, ਔਰ ਉਹਨਾਂ ਫੰਕਸ਼ਨਾਂ ਦਾ ਉਦਘਾਟਨ KP ਗਿੱਲ ਤੋਂ ਲੈ ਕੇ ਥੱਲੜੇ SSP SP ਤੱਕ ਕਰਦੇ ਸੀ ਡੈਲੀਬਰੇਟਲੀ। ਜਿਹੜਾ ਅੱਜ ਪੰਜਾਬ 'ਚ ਅਸੀਂ ਲੱਚਰਪੁਣਾ ਬਾਅਦ 'ਚ ਦੇਖਿਆ, ਇਹ ਜਿਵੇਂ ਡਰੱਗਸ ਦੇਖੀਆਂ, ਇਹ ਉਸ ਜੁਝਾਰੂ ਲਹਿਰ ਦੇ ਖਾਤਮੇ ਤੋਂ ਬਾਅਦ ਇਹਨਾਂ ਨੇ ਇੱਕ ਮਹਿਕਮਾ ਬਣਾਇਆ ਪੰਜਾਬ ਪੁਲਿਸ ਨੇ, ਜੋ ਕਲਚਰ ਦੇ ਨਾਂ ਥੱਲੇ। ਔਰ ਇਹ ਰਿਪੋਰਟਿੰਗ ਇੰਡੀਅਨ ਐਕਸਪ੍ਰੈਸ ਦੀ ਕਹਿੰਦੀ ਹੈ ਕਿ ASI ਅਸਿਸਟੈਂਟ ਸਬ ਇੰਸਪੈਕਟਰ ਜਿਹੜਾ ਇਹਨੂੰ ਭਰਤੀ ਕੀਤਾ, ਔਰ ਇਹ ਉਹ ਪੀਰੀਅਡ ਸੀ, ਇਹ ਅਖਬਾਰ ਕਹਿੰਦੀ ਹੈ, ਜਦੋਂ ਕਿ KP ਗਿੱਲ ਦੇ ਉੱਤੇ ਹਿਊਮਨ ਰਾਈਟਸ ਵਾਇਲੇਸ਼ਨਸ ਦੇ ਚਾਰਜ ਲੱਗਦੇ ਸੀ ਜੀ। ਘੁੱਗੀ ਰਿਜ਼ਾਈਨਡ ਸੂਨ, ਪਰ ਘੁੱਗੀ ਨੇ ਜਲਦੀ ਅਸਤੀਫਾ ਦਿੱਤਾ। ਹੁਣ ਜਿਹੜੀ ਮੈਂ ਕਹਿ ਰਿਹਾ ਉਹ ਕੋਟ ਅਨਕੋਟ ਹੈ, ਘੁੱਗੀ ਦੀ ਆਪਣੀ ਸਟੇਟਮੈਂਟ ਹੈ, ਕੋਟ ਅਨਕੋਟ। My parents never wanted me to be part of the police. My ਤੋਂ ਪਹਿਲਾਂ inverted comma ਪੁੱਠੇ ਨੇ। My parents never wanted me to be part of the police, unquote, he said. ਉਹਨੇ ਕਿਹਾ ਜੀ ਕਿ ਮੈਂ ਰਿਜ਼ਾਈਨ ਇਸ ਲਈ ਕੀਤਾ ਕਿਉਂਕਿ ਮੇਰੇ ਮਾਪਿਓ ਨਹੀਂ ਸੀ ਚਾਹੁੰਦੇ ਕਿ ਮੈਂ ਪੰਜਾਬ ਪੁਲਿਸ ਦਾ ਹਿੱਸਾ ਬਣਾ। He said Kugi settled in Jalandhar and married with 2 children. ਕਿ 2 ਬੱਚੇ ਨੇ, ਜਲੰਧਰ ਸੈਟਲ ਨੇ। ਹੁਣ ਹੋਰ ਕੀ ਸਬੂਤ ਚਾਹੀਦਾ? ਹੁਣ ਬਾਕੀ ਜਿਨ੍ਹਾਂ ਨੂੰ ਇਹ ਲੱਗਦਾ ਹੈ ਜੀ ਘੁੱਗੀ ਨੇ ਸਿੱਖੀ ਦੀ ਗੱਲ ਕਰਦਾ ਹੈ, ਫਤਿਹ ਮਤਲਬ ਸਿੱਖ ਇਤਿਹਾਸ ਤੋਂ ਪ੍ਰੇਰਿਤ ਹੈ। ਬਹੁਤ ਸਮਾਂ ਪਹਿਲਾਂ ਇਹਨੇ ਕੈਨੇਡਾ 'ਚ ਇੱਕ ਬਿਆਨ ਦਿੱਤਾ ਸੀ, ਜਿਹੜਾ ਮੈਨੂੰ ਇਹ ਪੁੱਛਿਆ ਕਿਸੇ ਨੇ, ਔਰ ਸ਼ਾਇਦ ਸਾਡੇ ਇਹਦੇ 'ਚ ਵੀ ਡਿਸਕਸ ਹੋਇਆ ਸੀ। ਉਹਨਾਂ ਨੇ ਕਿਹਾ ਸੀ ਕਿ ਜੀ ਅਮਰੀਕਾ ਸਰਕਾਰ ਜਨਰਲ ਹਰੀ ਸਿੰਘ ਨਲੂਏ ਦਾ ਬੁੱਤ ਲਾਉਣਾ ਚਾਹੁੰਦੀ ਸੀ ਲਫੈਤ ਪਾਰਕ 'ਚ, ਵਾਈਟ ਹਾਊਸ ਦੇ ਸਾਹਮਣੇ, ਲੇਕਿਨ ਉਦੋਂ ਸ਼੍ਰੋਮਣੀ ਕਮੇਟੀ ਨੇ ਆਗਿਆ ਨਹੀਂ ਦਿੱਤੀ। ਸੋ ਮੈਂ ਕਿਹਾ ਵੀ ਦੱਸੋ
ਜੇ ਅਮਰੀਕਨਾਂ ਨੇ ਕਿਤੇ ਬੁੱਤ ਲਾਣਾ ਹੈ ਤਾਂ ਉਹਨਾਂ ਨੇ ਸ਼੍ਰੋਮਣੀ ਕਮੇਟੀ ਤੋਂ ਆਗਿਆ ਲੈਣੀ ਹੈ ਬੁੱਤ ਦੀ। ਜਾਂ ਦੂਜਾ ਕਿ ਵੀ ਤੁਸੀਂ ਹਵਾ 'ਚ ਗੱਲਾਂ ਛੱਡ ਬਿਨਾਂ ਸਬੂਤ ਤੋਂ। ਔਰ ਦੂਸਰਾ ਪਾਰਟ ਜਿਹੜਾ ਮੈਂ ਸਮਝਦਾ ਵੀ ਬੇਸ਼ੱਕ ਜੇ ਨਾ ਇਹਨੇ ਕਿਹਾ ਹੁੰਦਾ ਕਿ ਜੀ ਮੈਨੂੰ ਦੱਸੋ ਮੈਂ ਇੰਡੀਆ ਛੱਡ ਦਿਆਂਗਾ। ਹੁਣ ਜਦੋਂ ਅਸੀਂ ਪ੍ਰੇਰਨਾ ਦੀ ਗੱਲ ਕਰਦੇ ਹਾਂ, ਪੰਜਾਬ 'ਚ ਲੈਫਟਿਸਟ ਲਹਿਰ, ਨਕਸਲਾਈਟ ਲਹਿਰ, ਕੋਈ ਉਹਨਾਂ ਦੀ ਬਹਾਦਰੀ ਦੀ ਕਮੀ ਨਹੀਂ ਸੀ, ਬਹੁਤ ਸਾਰੇ ਇਮਾਨਦਾਰੀ ਨਾਲ ਚੇਂਜ ਚਾਹੁੰਦੇ ਸੀ, ਪਰ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜਾਂ ਸਿੱਖ ਧਰਮ ਦੇ ਵਿੱਚ ਰੈਵੋਲੂਸ਼ਨ ਨਜ਼ਰ ਨਹੀਂ ਆਇਆ ਜੀ। ਉਹ ਝੁਕੇ ਕਾਰਲ ਮਾਰਕਸ ਵੱਲ, ਉਹ ਝੁਕੇ ਮਾਓ ਵੱਲ, ਔਰ ਉਸ ਦਾ ਨਤੀਜਾ ਸੀ ਕਿ ਪੰਜਾਬ ਦੇ ਵਿੱਚ ਉਹਦੀਆਂ ਜੜ੍ਹਾਂ ਕਦੇ ਵੀ ਲੱਗਣੀਆਂ ਨਹੀਂ ਸੀ, ਭਾਵੇਂ ਉਹਨਾਂ 'ਚੋਂ ਬਹੁਤ ਸਾਰਿਆਂ ਦੀ ਭਾਵਨਾ ਸ਼ੁੱਧ ਵੀ ਹੋਏ। ਹੁਣ ਤੁਸੀਂ ਘੁੱਗੀ ਦੀ ਪ੍ਰੇਰਨਾ ਦੇਖੋ, ਹੁਣ ਜਦੋਂ ਇੰਟਰਵਿਊਜ਼ ਹੁੰਦੇ ਨੇ ਅਗਲਾ ਪੁੱਛਦਾ ਜੀ ਤੁਹਾਨੂੰ ਕਿਹੜੀ ਕਿਤਾਬਾਂ ਨੇ ਪ੍ਰੇਰਨਾ ਦਿੱਤੀ, ਕਿਹੜੀ ਸ਼ਖਸੀਅਤ। ਹੁਣ ਉਹਨਾਂ ਨੂੰ ਨਾ ਤਾਂ ਗੁਰੂ ਗੋਬਿੰਦ ਸਿੰਘ ਨਜ਼ਰ ਆਏ, ਨਾ ਕੋਈ ਭਾਈ ਵੀਰ ਸਿੰਘ ਤੋਂ ਲੈ ਕੇ ਕੋਈ ਵੀ ਐਸਾ ਲਿਖਾਰੀ ਹੁਣ ਤੱਕ, ਪ੍ਰੋਫੈਸਰ ਪੂਰਨ ਸਿੰਘ ਜਾਂ ਸੰਤ ਪਿੰਡਾਂ ਵਾਲੇ ਤਾਂ ਛੱਡੋ, ਉਹਨਾਂ ਤੋਂ ਤਾਂ ਇਹਨਾਂ ਦੀ ਪਾਰਟੀ ਦੌੜਦੀ ਹੈ। ਹੁਣ ਜਦੋਂ ਘੁੱਗੀ ਨੂੰ ਪੁੱਛਿਆ ਗਿਆ ਕਿ ਬਈ ਕਿਵੇਂ ਹੈ, ਘੁੱਗੀ ਸੈਡ ਹੀ ਡਰਾਜ਼ ਹਿਜ਼ ਇਨਸਪੀਰੇਸ਼ਨ ਫਰੋਮ ਰਸੂਲ ਹਮਜ਼ਾ ਤੌਬ's ਬੁੱਕ ਮੇਰਾ ਦੇਗਿਸਤਾਨ। ਹਾਲਾਂਕਿ ਕਿਤਾਬ ਚੰਗੀ ਹੈ, ਮੈਂ ਵੀ ਪੜ੍ਹੀ ਹੋਈ ਹੈ, ਕਿ ਵੀ ਮੈਂ ਪੰਜਾਬ ਦਾ ਜਿਹੜਾ ਪਿਆਰ ਹੈ ਇਸ ਮੇਰਾ ਦੇਗਿਸਤਾਨ ਤੋਂ ਲਿਆ। ਦਿਸ ਬੁੱਕ ਗੇਵ ਮੀ ਏ ਥਿੰਕਿੰਗ ਮਾਈਂਡ, ਏ ਪਰਸਪੈਕਟਿਵ ਫਾਰ ਲਾਈਫ। ਕਿ ਇਸ ਕਿਤਾਬ ਚੋਂ ਮੇਰਾ ਜ਼ਿੰਦਗੀ ਦਾ ਜੀਵਨ ਜਾਚ ਜਾਂ ਜੀਵਨ ਦਾ ਪਰਸਪੈਕਟਿਵ ਕਿ ਮੇਰਾ ਮਕਸਦ ਕੀ ਨਿਕਲੇ। ਹੀ ਸੈਡ ਐਡਿੰਗ ਹੀ ਗਰੂ ਅਪ ਰੀਡਿੰਗ ਬਲਰਾਜ ਸਾਹਨੀ ਐਂਡ ਦਾ ਪੀਰੀਓਡਿਕਲ ਨਾਗਮਣੀ ਬਾਈ ਅੰਮ੍ਰਿਤਾ ਪ੍ਰੀਤਮ ਐਂਡ ਇਮਰੋਜ਼। ਹੁਣ ਮੈਂ ਵੀ ਐਡਮਾਇਰ ਕਰਦਾ ਬਲਰਾਜ ਸਾਹਨੀ ਨੂੰ, ਬਟ ਬਲਰਾਜ ਸਾਹਨੀ ਵੀ ਲੈਫਟਿਸਟ ਪ੍ਰੋਗਰੈਸਿਵ ਲਾਈਨ, ਅੰਮ੍ਰਿਤਾ ਪ੍ਰੀਤਮ ਜਾਂ ਇਮਰੋਜ਼ ਐਜ਼ ਏ ਪੋਇਟੈਸ ਵੱਖਰੀ ਹੈ ਉਹਨਾਂ ਦੀ ਬਿਊਟੀ। ਲੇਕਿਨ ਹੁਣ ਆਈਡੀਓਲੋਜੀ ਤਾਂ ਇਹ ਰੈਵੋਲੂਸ਼ਨ ਦੀ ਨਹੀਂ ਹੈ, ਨਾ ਹੀ ਸਿੱਖੀ ਦੇ ਨਾਲ ਜੁੜੀ ਹੋਈ ਹੈ, ਨਾ ਹੀ ਇਸ ਨੂੰ, ਪਰ ਜਿਹੜੀ ਇਸ ਤੋਂ ਵੀ ਅੱਗੇ ਜਾ ਕੇ ਜਿਸ ਗੱਲ ਤੋਂ ਅੰਦਾਜ਼ਾ ਲਾ ਲਓ ਕਿ ਇਹਨਾਂ ਦਾ ਆਗੂ ਵੀ ਕੇਜਰੀਵਾਲ, ਉਹ ਜਦੋਂ ਨੇ ਆਮ ਆਦਮੀ ਉਹਨੇ ਡਿਕਲੇਅਰ ਕੀਤਾ ਸੀ ਕਿ ਮੈਂ ਨਾਸਤਕ ਹਾਂ, ਮੈਂ ਐਥੀਇਸਟ ਹਾਂ, ਔਰ ਇਹ ਗੱਲ ਨੂੰ ਇਹ ਘੁੱਗੀ ਸਾਹਿਬ ਵੀ ਜਿਹੜੇ ਨੇ ਉਹ ਮੰਨ ਰਹੇ ਨੇ। ਔਰ ਇਹ ਅਖੀਰਲਾ ਪਾਰਟ ਹੈ ਭਗਤ ਸਿੰਘ's ਬੁੱਕ ਮੈਂ ਨਾਸਤਕ ਕਿਉਂ ਹੂੰ। he claimed made him yearn for revolution and ਆਮ ਆਦਮੀ ਪਾਰਟੀ was the answer to his yearning। ਹੁਣ ਭਗਤ ਸਿੰਘ ਨੇ ਕਿ ਮੈਂ ਨਾਸਤਕ ਕਿਉਂ ਹਾਂ, ਨਾਸਤਕ ਮਤਲਬ ਮੇਰਾ ਰੱਬ 'ਚ ਯਕੀਨ ਨਹੀਂ ਜੀ। ਹੁਣ ਇਹ ਕਹਿੰਦੇ ਨੇ ਘੁੱਗੀ ਜੀ ਕਿ ਜੀ ਮੈਨੂੰ ਭਗਤ ਸਿੰਘ ਦੀ ਮੈਂ ਨਾਸਤਕ ਕਿਉਂ ਹੈ ਜਿਹੜੀ ਹੈ ਉਸ ਕਿਤਾਬ ਨੇ ਇੰਨਾ ਕੁ ਕੀਤਾ ਕਿ ਬਈ ਮੈਂ ਮੇਰੇ ਅੰਦਰ ਉਹ ਜਗਿਆਸਾ ਜਾਗੀ ਰੈਵੋਲੂਸ਼ਨ ਦੀ, ਤੇ ਆਮ ਆਦਮੀ ਪਾਰਟੀ ਮੇਰੀ ਜਗਿਆਸਾ ਦਾ ਜਵਾਬ ਹੈ। ਵੈਸੇ 6 ਮਹੀਨੇ ਪਹਿਲਾਂ ਤਾਂ ਕਾਂਗਰਸ 'ਚੋਂ ਵੀ ਉਹ ਜਗਿਆਸਾ ਜਾਗ ਸਕਦੀ ਸੀ, ਨੈਗੋਸ਼ੀਏਸ਼ਨ ਕਾਂਗਰਸ ਨਾਲ ਵੀ ਹੋ ਰਹੀ ਸੀ, ਪਰ ਇਧਰ ਜਗਿਆਸਾ ਸਿੱਧਾ ਥੱਲਿਓਂ ਉੱਡ ਕੇ ਸਭ ਤੋਂ ਉੱਤੇ ਜੀ ਸਿੱਧੇ ਕਨਵੀਨਰ। ਤੇ ਹੁਣ ਜਿਹੜੇ ਉਹਨਾਂ ਦੇ ਹਮਾਇਤੀ ਝੰਡਾ ਚੁੱਕ ਨੇ ਉਹ ਦੇਖ ਲੈਣ ਕਿ ਵੀ ਇਹ ਘੁੱਗੀ ਜੀ ਤੱਕ ਪਹੁੰਚਾ ਦੇਣ ਇਹ ਸਾਰਾ ਮੈਸੇਜ ਜੀ। ਔਰ ਜਾਂ ਤਾਂ ਉਹ ਸੂ ਕਰਨ ਕੰਚਨ ਵਾਸਦੇਵ ਨੂੰ, ਡਿਨਾਈ ਕਰਨ, ਇੰਡੀਅਨ ਐਕਸਪ੍ਰੈਸ ਨੂੰ ਸੂ ਕਰਨ, ਮੋਟੇ ਪੈਸੇ ਲੈਣ। ਕਾਮੇਡੀਅਨਸ ਵੈਸੇ ਵੀ ਮੋਟੇ ਪੈਸੇ ਲੈ ਕੇ ਜਦੋਂ ਇਹਨਾਂ ਦਾ ਭਾਅ ਵੱਧ ਜਾਂਦਾ ਫਿਰ ਛੋਟੇ ਮੋਟੇ ਨੂੰ ਤਾਂ ਵਿਚਾਰੇ ਜਾਣਦੇ ਹੀ ਨਹੀਂ ਕੁਝ ਵੀ ਜੀ ਜੀ। ਸੋ ਮੈਂ ਸਮਝਦਾ ਵੀ ਮੈਲਿਸ ਟੁਵਰਡਸ ਨਨ, ਕੋਈ ਮਨ ਦੇ ਵਿੱਚ ਦੂਸਰੀ ਭਾਵਨਾ ਨਾ ਰੱਖ ਕੇ ਇਹ ਇੱਕ ਜ਼ਰੂਰੀ ਪਾਰਟ ਸੀ ਕਿਉਂਕਿ ਉਹਨਾਂ ਨੇ ਚੈਲੰਜ ਕੀਤਾ ਸੀ ਜੀ। ਔਰ ਇਹ ਹੁਣ ਸਬੂਤ ਸਾਹਮਣੇ ਨੇ। ਹੁਣ ਉਹ ਔਰ ਉਹਨਾਂ ਦੇ ਐਡਮਾਇਰਰ ਝੰਡਾ ਬਰਦਾਰ ਜਿਹੜੇ ਸਫਾਈ ਲੈਣ ਗਏ ਸੀ ਤੇ ਸਫਾਈ ਲੈ ਕੇ ਆਏ, ਉਹ ਸਾਰੇ ਦੇਖ ਲੈਣ ਵੀ ਉਹਨਾਂ ਨੇ ਹੁਣ ਕੀ ਕਰਨਾ ਜੀ। ਡਾਕਟਰ ਸਾਹਿਬ ਬਿਲਕੁਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣਾ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।